ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਰੀਤ ਕੌਰ TV 84 ਦੇ ਨਾਲ। ਵਿਊਅਰਸ, ਅੱਜ ਸਭ ਤੋਂ ਪਹਿਲਾਂ ਤਾਂ ਸਮੁੱਚੀ ਨਾਨਕ ਨਾਮ ਲੇਵਾ ਸਿੱਖ ਸੰਗਤ ਨੂੰ ਅਸੀਂ TV 84 ਦੀ ਪੂਰੀ ਟੀਮ ਵੱਲੋਂ ਨਵੇਂ ਸਾਲ ਦੀਆਂ ਵਧਾਈ ਦਿੰਦੇ ਹਾਂ। ਵਿਊਅਰਸ, ਪਹਿਲੀ ਚੇਤ ਸੰਮਤ 548 ਮੂਲ ਨਾਨਕਸ਼ਾਹੀ ਕੈਲੰਡਰ 2003 ਮੁਤਾਬਿਕ ਅੱਜ ਦੇਸੀ ਨਵਾਂ ਸਾਲ ਹੈ। ਦੁਨੀਆ ਭਰ ਦੇ ਵਿੱਚ ਸੰਗਤਾਂ ਇਸ ਦਿਨ ਨੂੰ ਬੜੇ ਉਤਸ਼ਾਹ ਦੇ ਨਾਲ ਆਪਣੇ ਪਰਿਵਾਰ ਦੇ ਨਾਲ ਆਪਣੇ ਘਰ ਅਤੇ ਗੁਰਦੁਆਰੇ ਦੇ ਵਿੱਚ ਸੈਲੀਬ੍ਰੇਟ ਕਰ ਰਹੀ ਹੈ। ਅਮਰੀਕਾ, ਕੈਨੇਡਾ, ਇੰਗਲੈਂਡ, ਪਾਕਿਸਤਾਨ ਹਮੇਸ਼ਾ ਹੀ ਮੂਲ ਨਾਨਕਸ਼ਾਹੀ ਕੈਲੰਡਰ 2003 ਮੁਤਾਬਿਕ ਸਾਰੇ ਆਪਣੇ ਦਿਨ ਦਿਹਾੜੇ ਮਨਾਉਂਦੇ ਆ ਰਹੇ ਹਨ। ਵਿਊਅਰਸ, ਖੁਸ਼ੀ ਵਾਲੀ ਗੱਲ ਇਹ ਹੈ ਕਿ ਇਸ ਸਾਲ ਸਿਡਨੀ ਦੇ ਗੁਰਦੁਆਰਾ ਗਲੈਨਵੁੱਡ ਵਿਖੇ ਆਸਟ੍ਰੇਲੀਆਈ ਸਿੱਖ ਐਸੋਸੀਏਸ਼ਨ ਅਤੇ ਸਿੱਖ ਫੈਡਰੇਸ਼ਨ ਆਫ ਆਸਟ੍ਰੇਲੀਆ ਵੱਲੋਂ ਮੂਲ ਨਾਨਕਸ਼ਾਹੀ ਕੈਲੰਡਰ ਜਾਰੀ ਕੀਤਾ ਗਿਆ ਹੈ। ਕੈਲੰਡਰ ਨੂੰ ਸਾਰੀ ਸੰਗਤ ਦੇ ਵਿੱਚ ਵੰਡਿਆ ਗਿਆ ਹੈ ਅਤੇ ਅਗਲੇ ਸਾਲ ਇਸ ਦੇ ਹਿਸਾਬ ਹੀ ਤਿਉਹਾਰ ਮਨਾਉਣ ਦੀ ਅਪੀਲ ਕੀਤੀ ਗਈ ਹੈ। ਸਰਦਾਰ ਪਾਲ ਸਿੰਘ ਪੁਰੇਵਾਲ, ਜਿਹੜੇ ਕਿ ਇਸ ਕੈਲੰਡਰ ਦੇ ਨਿਰਮਾਤਾ ਹਨ, ਉਹਨਾਂ ਨੇ ਬਹੁਤ ਸਾਲਾਂ ਦੀ ਮਿਹਨਤ ਤੋਂ ਬਾਅਦ ਸਿੱਖ ਕੌਮ ਦੀ ਵੱਖਰੀ ਹੋਣ ਦਾ ਪ੍ਰਤੀਕ ਇਹ ਨਾਨਕਸ਼ਾਹੀ ਕੈਲੰਡਰ ਪੰਥ ਦੀ ਝੋਲੀ ਪਾਇਆ ਸੀ, ਜਿਸ ਨੂੰ ਅਕਾਲ ਤਖਤ ਸਾਹਿਬ ਤੋਂ ਪ੍ਰਵਾਨਗੀ ਮਿਲੀ ਸੀ। ਪਰ ਹਿੰਦੂਤਵੀ ਤਾਕਤਾਂ ਨੇ ਸੋਧਾਂ ਦੇ ਨਾਂ ਥੱਲੇ ਮੂਲ ਨਾਨਕਸ਼ਾਹੀ ਕੈਲੰਡਰ ਦਾ ਹਿੰਦੂਕਰਨ ਕਰਕੇ ਇਸ ਨੂੰ ਵਿਕਰਮੀ ਕੈਲੰਡਰ ਦੇ ਵਿੱਚ ਬਦਲ ਦਿੱਤਾ ਸੀ। ਭਾਵੇਂ ਅਸੀਂ ਇਸ ਕੈਲੰਡਰ ਸੰਬੰਧੀ ਪਾਲ ਸਿੰਘ ਪੁਰੇਵਾਲ ਜੀ ਨਾਲ ਬਹੁਤ ਵਾਰ ਗੱਲਬਾਤ ਕੀਤੀ ਹੈ, ਪਰ ਹਰ ਸਾਲ ਦੀ ਤਰ੍ਹਾਂ TV 84 ਦੇ ਨਾਲ ਇਸ ਸਾਲ ਵੀ ਬਹੁਤ ਸਾਰੇ ਨਵੇਂ ਦਰਸ਼ਕ ਜੁੜੇ ਹਨ। ਉਹਨਾਂ ਦੀ ਜਾਣਕਾਰੀ ਦੇ ਲਈ ਅੱਜ ਅਸੀਂ ਇਸ ਕੈਲੰਡਰ ਸੰਬੰਧੀ ਵੇਰਵੇ ਸਹਿਤ ਸਰਦਾਰ ਪਾਲ ਸਿੰਘ ਪੁਰੇਵਾਲ ਜੀ ਨਾਲ ਗੱਲਬਾਤ ਕਰਾਂਗੇ, ਜਿਹੜੇ ਕਿ ਇਸ ਵੇਲੇ ਸਾਡਾ ਕੈਨੇਡਾ ਤੋਂ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਪੁਰੇਵਾਲ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੀਆਂ ਸੰਗਤਾਂ ਨੂੰ ਜੋ ਟੀਵੀ ਦੇਖ ਰਹੇ ਨੇ ਉਹਨਾਂ ਸਭ ਨੂੰ ਤੇ ਸਾਰੇ ਸਿੱਖ ਜਗਤ ਨੂੰ ਨਵੇਂ ਸਾਲ ਦੀ ਬਹੁਤ ਬਹੁਤ ਵਧਾਈ ਹੋਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਾਂ ਪੁਰੇਵਾਲ ਸਾਹਿਬ, ਸਭ ਤੋਂ ਪਹਿਲਾਂ ਤਾਂ ਅਸੀਂ ਵੀ ਇਹੀ ਕਹਿਣਾ ਚਾਹਾਂਗੇ ਸਾਡੀ ਪੂਰੀ ਟੀਮ ਵੱਲੋਂ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਵੀ ਨਵੇਂ ਸਾਲ ਦੀਆਂ ਬਹੁਤ ਮੁਬਾਰਕਬਾਦ ਹੋਵੇ, ਵਧਾਈ ਹੋਵੇ। ਤਾਂ ਪੁਰੇਵਾਲ ਸਾਹਿਬ, ਕਿ ਇੱਕ ਲਾਈਨ ਦੇ ਵਿੱਚ ਇਹ ਵਧਾਈ ਨਹੀਂ ਚੱਲਣੀ, ਅੱਜ ਇਹ ਬਹੁਤ ਸਪੈਸ਼ਲ ਦਿਨ ਹੈਗਾ, ਅੱਜ ਇਹ ਮੁਬਾਰਕ ਦਿਨ ਹੈ ਕਿ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਅੱਜ ਨਵੇਂ ਸਾਲ ਦਾ ਦਿਨ ਹੈ। ਤੁਸੀਂ ਸਾਰੇ ਦਰਸ਼ਕਾਂ ਨੂੰ ਅੱਜ ਦੇ ਦਿਨ ਕੀ ਕਹਿਣਾ ਚਾਹੋਗੇ, ਹੋਰ ਕੀ ਕਹਿਣਾ ਚਾਹੋਗੇ? ਮੈਂ ਸਮਝਦਾ ਹੈ ਕਿ ਪਿਛਲੇ 2 ਸਾਲਾਂ ਦੇ ਵਿੱਚ ਆਪਣੀਆਂ ਸਿੱਖ ਸੰਗਤਾਂ ਦੇ ਵਿੱਚ ਬਹੁਤ ਕੈਲੰਡਰ ਦੇ ਸੰਬੰਧ ਵਿੱਚ ਜਾਗਰਤਾ ਆਈ ਹੈ। ਬਿਲਕੁਲ। 2014 ਦੇ ਵਿੱਚ ਜਿਸ ਵੇਲੇ ਦਸਮ ਪਿਤਾ ਦਾ ਪ੍ਰਕਾਸ਼ ਦਿਹਾੜਾ ਤੇ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਦੋਵੇਂ ਇਕੱਠੇ ਹੋ ਗਏ ਸਨ ਦਸੰਬਰ 28 ਨੂੰ ਜੀ, ਉਸ ਤੋਂ ਬਾਅਦ ਜਿਹੜੀ ਸਮੱਸਿਆ ਉਹਨਾਂ ਦੇ ਸਾਹਮਣੇ ਆਈ ਤੇ ਸਾਰੀ ਜਗਤ ਦੇ ਸਾਹਮਣੇ ਆਈ, ਉਸ ਵੇਲੇ ਉਹਨਾਂ ਨੂੰ ਪਤਾ ਲੱਗਾ ਵੀ ਨਾਨਕਸ਼ਾਹੀ ਕੈਲੰਡਰ ਦੀ ਕੀ ਲੋੜ ਆ। ਬਿਲਕੁਲ ਹਾਂਜੀ, ਜਿਸ ਦੇ ਵਿੱਚ ਇਹ ਦਿਹਾੜੇ ਜਿਹੜੇ ਆ ਉਹ ਸੈਪਰੇਟ ਨੇ। ਹਾਂਜੀ, ਤਾਂ ਬਹੁਤ ਸਾਰੇ ਹੁਣ ਜਿਵੇਂ ਤੁਸੀਂ ਦੱਸਿਆ ਹੈ ਕਿ ਸੰਸਾਰ ਦੇ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਲਾਗੂ ਕੀਤਾ ਜਾ ਰਿਹਾ ਸਾਰੇ ਗੁਰੂ ਘਰਾਂ ਦੇ ਵਿੱਚ। ਇਹ ਬਹੁਤ ਹੀ ਖੁਸ਼ੀ ਵਾਲੀ ਗੱਲ ਹੈ ਕਿਉਂਕਿ ਸਾਨੂੰ ਗੌਰਵ ਹੋਣਾ ਚਾਹੀਦਾ ਆਪਣੇ ਕੈਲੰਡਰ ਦੇ। ਜਿਸ ਵੇਲੇ ਸਾਡੇ ਕੋਲ ਆਪਣਾ ਕੈਲੰਡਰ ਨਹੀਂ ਸੀ, ਉਸ ਵੇਲੇ ਜੇ ਕੋਈ ਸਾਤੋਂ ਪੁੱਛੇ ਵੀ ਤੁਸੀਂ ਦਿਨ ਦਿਹਾੜੇ ਕਿਹੜੇ ਕੈਲੰਡਰ ਮੁਤਾਬਕ ਮਨਾਉਂਦੇ ਹੋ, ਤੇ ਇਹੀ ਕਹਿਣਾ ਪੈਂਦਾ ਸੀ ਵੀ ਵਿਕਰਮੀ ਕੈਲੰਡਰ ਮੁਤਾਬਕ ਆ। ਬਿਲਕੁਲ। ਸੋ ਅਸੀਂ ਹੁਣ ਇਹ ਕਹਿ ਸਕਦੇ ਹਾਂ ਵੀ ਸਾਡਾ ਜਿਹੜਾ ਕੌਮੀ ਕੈਲੰਡਰ ਆ, ਨੈਸ਼ਨਲ ਕੈਲੰਡਰ ਆ, ਉਹ ਨਾਨਕਸ਼ਾਹੀ ਕੈਲੰਡਰ ਆ ਜੀ। ਤੇ ਨਾਨਕਸ਼ਾਹੀ ਕੈਲੰਡਰ ਮੁਤਾਬਕ ਹੀ ਅਸੀਂ ਸਾਰੇ ਦਿਨ ਦਿਹਾੜੇ ਮਨਾਉਣੇ ਆ। ਵੱਡੀ ਗੱਲ ਇਹ ਹੈ ਕਿ ਕੈਲੰਡਰ ਜਿਹੜਾ ਆ ਇਹ ਇੱਕ ਬਹੁਤ ਹੀ ਇੰਪੋਰਟੈਂਟ ਤੇ ਮਹੱਤਵਪੂਰਨ ਇੰਪੋਰਟੈਂਟ ਤੇ ਲੋੜੀਂਦਾ ਅੰਗ ਹੁੰਦਾ ਆ ਹਰ ਕੌਮ ਦਾ। ਉਹਨਾਂ ਦੀ ਆਈਡੈਂਟਿਟੀ ਵਾਸਤੇ ਉਸ ਨੂੰ ਪ੍ਰਗਟ ਕਰਦਾ ਆ ਜੀ। ਇਸੇ ਵਾਸਤੇ ਹਰ ਇੱਕ ਕੌਮ ਜਿਹੜੀ ਆ ਉਹਨਾਂ ਨੇ ਆਪਣਾ ਆਪਣਾ ਕੈਲੰਡਰ ਜਾਰੀ ਕੀਤਾ ਹੈ ਜੀ। ਸੋ ਆਪਣਾ ਵੀ ਇਹ ਨਾਨਕਸ਼ਾਹੀ ਕੈਲੰਡਰ ਜਿਹੜਾ ਆ ਇਹ ਸਾਇੰਟਿਫਿਕ ਹੈ ਤੇ ਇਹ ਗੁਰਬਾਣੀ ਅਨੁਸਾਰ ਹੈ ਤੇ ਇਹ ਸਰਲ ਹੈ। ਬੜੀ ਛੇਤੀ ਚੇਤੇ ਹੋ ਜਾਂਦੀਆਂ ਤਰੀਕਾਂ ਜਿਹੜੀਆਂ ਜਦੋਂ ਫਿਕਸਡ ਮੁੜ ਮੁੜ ਕੇ ਆਉਣੀਆਂ ਨੇ। ਜਿਵੇਂ ਕਿ ਆਪਾਂ ਨੂੰ ਪਤਾ ਹੀ ਹੈ ਕਿ 23 ਪੋਹ ਅਸੀਂ ਰੱਖਿਆ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ, ਤੇ ਉਹ 23 ਪੋਹ ਇਤਿਹਾਸ ਵਿੱਚ ਆ, ਤੇ 23 ਪੋਹ ਹੀ ਸਾਡਾ ਉਹ ਦਿਹਾੜਾ ਆ 5 ਜਨਵਰੀ ਨੂੰ ਆਉਂਦਾ ਤੇ ਸਦਾ ਹੀ 5 ਜਨਵਰੀ ਆਉਂਦਾ ਰਹੇਗਾ ਜੀ। ਤੇ ਵਿਕਰਮੀ ਕੈਲੰਡਰ ਵਿੱਚ ਦੀ ਤਰੀਕਾਂ ਬਦਲਦੀਆਂ ਰਹਿੰਦੀਆਂ, ਜਿਵੇਂ ਕਿ ਹੁਣ ਆਪਾਂ ਵਿਸਾਖੀ ਦੀ ਤਰੀਕ ਹੀ ਲਈਏ, ਨਾਨਕਸ਼ਾਹੀ ਕੈਲੰਡਰ ਵਿੱਚ 14 ਅਪ੍ਰੈਲ ਦੀ ਪਰਮਾਨੈਂਟਲੀ ਫਿਕਸ ਹੋਈ ਆ ਵਿਸਾਖੀ ਦੀ ਤਰੀਕ, ਜਦ ਕਿ ਵਿਕਰਮੀ ਦੀ ਹੁਣ 2 ਸਾਲ 13 ਨੂੰ ਆਉਂਦੀ ਆ, 2 ਸਾਲ 14 ਨੂੰ ਆਉਂਦੀ ਆ। ਤਾਂ ਇਹ ਤਰੀਕਾਂ ਜਿਹੜੀਆਂ ਆ ਇਹ ਬਦਲਦੀਆਂ ਹੀ ਰਹਿਣੀਆਂ ਆ।
ਜਿਵੇਂ ਕਿ 3000 ਸਨ ਵਿੱਚ ਬਿਕਰਮੀ ਕੈਲੰਡਰ ਵਿੱਚ ਵਿਸਾਖੀ ਦੀ ਤਰੀਕ 27 ਅਪ੍ਰੈਲ ਨੂੰ ਹੋਵੇਗੀ। ਸੋ ਅਸੀਂ ਇਹ ਤਰੀਕਾਂ ਫਿਕਸ ਕਰਕੇ ਆਪਣੇ ਕੈਲੰਡਰ ਦੇ ਮਹੀਨਿਆਂ ਦੇ ਵਿੱਚ ਜਿਹੜੀਆਂ ਰੁੱਤਾਂ ਆ ਉਹਨਾਂ ਨੂੰ ਗੁਰਬਾਣੀ ਅਨੁਸਾਰ ਪਰਮਾਨੈਂਟਲੀ ਫਿਕਸ ਕਰ ਦਿੱਤਾ ਹੈ ਕਿ ਮਹੀਨਿਆਂ ਦੇ ਵਿੱਚ ਰੁੱਤਾਂ ਜਿਹੜੀਆਂ ਉਹੋ ਹੀ ਹੋਣ ਜਿਹੜਾ ਗੁਰੂ ਮਹਾਰਾਜ ਦੀ ਬਾਣੀ ਰੁੱਤੀ ਸਲੋਕ ਵਿੱਚ ਦਰਜ ਨੇ, ਜਾਂ ਜਿਹੜੀਆਂ ਰੁੱਤਾਂ 12 ਮਾਹ ਤੁਖਾਰੀ ਵਿੱਚ ਤੇ 12 ਮਾਹ ਮਾਝ ਵਿੱਚ ਦਰਜ ਨੇ। ਸੋ ਇਹ ਸਾਡੇ ਕੈਲੰਡਰ ਦੀ ਵਿਲੱਖਣਤਾ ਹੈਗੀ ਹੈ ਜੀ। ਬਿਲਕੁਲ ਬਿਲਕੁਲ। ਜਿਸ ਤਰ੍ਹਾਂ ਪੁਰੇਵਾਲ ਸਾਹਿਬ ਬੇਸ਼ੱਕ ਸਮੇਂ ਇਸ ਮੁੱਦੇ ਦੇ ਉੱਪਰ ਇਸ ਮੂਲ ਨਾਨਕ ਕੈਲੰਡਰ ਸੰਬੰਧੀ ਅਸੀਂ ਤੁਹਾਡੇ ਨਾਲ ਗੱਲਬਾਤ ਕਰਦੇ ਰਹਿੰਦੇ ਹਾਂ, ਪਰ ਜਿਸ ਤਰ੍ਹਾਂ ਮੈਂ ਇੰਟਰੋਡਕਸ਼ਨ ਦੇ ਵਿੱਚ ਦੱਸ ਚੁੱਕੀ ਹਾਂ ਕਿ ਸਾਨੂੰ ਬਹੁਤ ਸਾਰੇ ਨਵੇਂ ਦਰਸ਼ਕ ਜੁੜੇ ਨੇ। ਆਈ ਨੋ ਕਿ ਤੁਸੀਂ ਇਸ ਕੈਲੰਡਰ ਦੀ ਅਹਿਮੀਅਤ ਬਾਰੇ ਦੱਸਿਆ ਔਰ ਤੁਹਾਨੂੰ ਕਿਸ ਤਰ੍ਹਾਂ ਤੁਸੀਂ ਇਸ ਕੈਲੰਡਰ ਬਾਰੇ ਸੋਚਿਆ, ਉਸ ਬਾਰੇ ਵੀ ਤੁਹਾਨੂੰ ਜਾਣਕਾਰੀ ਦਿੱਤੀ ਕਿ ਇੰਪੋਰਟੈਂਟ ਐਂਡ ਲੋੜੀਂਦਾ ਸੀ ਸਾਡੇ ਲਈ, ਇਸ ਲਈ ਇਹ ਵੱਖਰਾ ਕੈਲੰਡਰ ਹੈ। ਪਰ ਅਸੀਂ ਜਾਣਨਾ ਚਾਹਾਂਗੇ ਤੁਹਾਡੇ ਮਨ ਦੇ ਵਿੱਚ ਕੀ ਉਸ ਵੇਲੇ ਸੋਚ ਚੱਲਦੀ ਸੀਗੀ, ਤੁਹਾਨੂੰ ਕਿੰਨੇ ਕੁ ਸਾਲ ਲੱਗੇ ਇਸ ਕੈਲੰਡਰ ਨੂੰ ਤਿਆਰ ਕਰਨ ਦੇ, ਇਸ ਬਾਰੇ ਵੀ ਸਾਨੂੰ ਜਾਣਕਾਰੀ ਦਿਓ। ਇਸ ਕੈਲੰਡਰ ਨੂੰ ਤਿਆਰ ਕਰਨ ਤੋਂ ਪਹਿਲਾਂ ਜਿਹੜਾ ਇੱਕ ਹੋਰ ਕੰਮ ਕਰਨਾ ਪੈਣਾ ਸੀ ਉਹ ਸੀ ਸਿੱਖ ਇਤਿਹਾਸ ਦੇ ਵਿੱਚ ਸਾਰੀਆਂ ਤਰੀਕਾਂ ਦੀ ਜਾਂਚ ਪੜਤਾਲ ਕਰਨੀ, ਉਹਨਾਂ ਨੂੰ ਘੋਖਣਾ ਤੇ ਉਹਦੇ ਸੰਬੰਧ ਦੇ ਵਿੱਚ ਮੈਂ ਨੋਟਿਸ ਕੀਤਾ ਸੀਗਾ ਕਿ ਵੱਖ-ਵੱਖ ਆਥਰਸ ਦੀਆਂ ਵੱਖ-ਵੱਖ ਡੇਟਾ ਆ ਉਹਨਾਂ ਨੂੰ ਕਨਵਰਸ਼ਨ ਦੀ ਪ੍ਰੋਬਲਮ ਆ ਰਹੀ ਸੀ ਬਿਕਰਮੀ ਕੈਲੰਡਰ ਤੇ ਹਿਜਰੀ ਕੈਲੰਡਰ ਵਿੱਚੋਂ ਅੰਗਰੇਜ਼ੀ ਕੈਲੰਡਰ ਵਿੱਚ ਬਦਲਣ ਲਈ, ਤੇ ਜਿਹੜੀਆਂ ਬਦਲੀਆਂ ਹੋਈਆਂ ਵੀ ਤਰੀਕਾਂ ਸਨ ਉਹ ਵੀ ਵੱਖ-ਵੱਖ ਹੁੰਦੀਆਂ ਸਨ। ਉਹਨਾਂ ਲਈ ਮੈਨੂੰ ਇਹ ਮੈਂ ਮਨ ਬਣਾਇਆ ਕਿ 500 ਸਾਲ ਦੀ ਜੰਤਰੀ ਤਿਆਰ ਕੀਤੀ ਜਾਵੇ ਜਿਹਨੂੰ ਬਹੁਤ ਸਾਲ ਲੱਗੇ। ਉਹ ਤਿਆਰ ਕੀਤੀ 1469 ਸਨ ਗੁਰੂ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਦੇ ਆਗਮਨ ਸਾਲ ਤੋਂ ਲੈ ਕੇ 2000 ਸਨ ਤੱਕ, ਜਿਹੜੀ 1994 ਵਿੱਚ ਪਬਲਿਸ਼ ਹੋਈ। ਤੇ ਉਹਦੇ ਨਾਲ ਫਿਰ ਤਰੀਕਾ ਸਰਲ ਇਹ ਮੈਥਡ ਸਰਲ ਹੋ ਗਿਆ ਕਿ ਅਸੀਂ ਜੰਤਰੀ ਖੋਲ ਕੇ ਉਸ ਚੋਂ ਦੇਖ ਲਈਏ ਕਿ 23 ਪੋਹ ਨੂੰ ਕਿਹੜੀ ਤਰੀਕ ਸੀਗੀ ਜਦੋਂ ਗੁਰੂ ਮਹਾਰਾਜ ਦਾ ਆਗਮਨ, ਅੰਗਰੇਜ਼ੀ ਤਰੀਕ ਕਿਹੜੀ ਸੀ ਜਾਂ ਹੋਰ ਕੋਈ ਵੀ ਤਰੀਕ 500 ਸਾਲ ਦੇ ਵਿੱਚ। ਸੋ ਉਸ ਕੰਮ ਕਰਨ ਨੂੰ ਬਹੁਤ ਸਾਲ ਲੱਗੇ। ਉਦੋਂ ਬਾਅਦ ਫਿਰ ਜਿਹੜਾ ਜਿਸ ਵੇਲੇ ਮੈਂ ਉਹ ਕੰਮ ਕਰ ਰਿਹਾ ਸੀ ਤੇ ਬਿਕਰਮੀ ਕੈਲੰਡਰ ਦੀਆਂ ਸਮੱਸਿਆਵਾਂ ਜਿਹੜੀਆਂ ਉਹ ਸਾਹਮਣੇ ਆਈਆਂ ਕਿ ਉਸ ਕੈਲੰਡਰ ਵਿੱਚ ਘਾਟੇ ਕੀ ਨੇ, ਤੇ ਫਿਰ ਮਨ ਦੇ ਵਿੱਚ ਇੱਛਾ ਹੋਈ ਕਿ ਸਾਡਾ ਆਪਣਾ ਤਾਂ ਕੈਲੰਡਰ ਹੈ ਹੀ ਨਹੀਂ, ਕਿਉਂਕਿ ਮੇਰੇ ਤੋਂ ਕੈਲੰਡਰ ਬਣਾਉਣ ਵਾਲੇ ਪੁੱਛਦੇ ਰਹਿੰਦੇ ਸੀਗੇ, ਤਾਂ ਕਿਉਂ ਨਾ ਗੁਰੂ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਦੇ ਨਾਮ ਤੇ ਆਪਣਾ ਕੈਲੰਡਰ ਤਿਆਰ ਕੀਤਾ ਜਾਵੇ ਕੌਮ ਲਈ ਜਿਹੜਾ ਗੁਰਬਾਣੀ ਅਨੁਸਾਰ ਹੋਵੇ। ਕਿਉਂਕਿ ਮੈਂ ਗੁਰਬਾਣੀ ਦਾ ਵੀ ਵਿਦਿਆਰਥੀ ਹਾਂ, ਆਪਾਂ ਸਾਰੇ ਸਿੱਖਾਂ ਦੇ ਵਾਂਗਰ, ਇਸ ਵਾਸਤੇ ਮੈਨੂੰ ਜਿੱਥੋਂ ਗੁਰਬਾਣੀ ਚੋਂ ਸੰਕੇਤ ਮਿਲਦੇ ਸੀ ਕੈਲੰਡਰ ਦੇ ਸੰਬੰਧ ਵਿੱਚ ਉਹਨਾਂ ਨੂੰ ਸਟੱਡੀ ਕੀਤਾ, ਤੇ ਉਹ ਗੁਰਬਾਣੀ ਵਿੱਚ ਸਪਸ਼ਟ ਰੂਪ ਤੇ ਰੁੱਤਾਂ ਦਾ ਜ਼ਿਕਰ ਹੈਗਾ ਮਹੀਨਿਆਂ ਦੇ ਨਾਲ, ਪਰ ਇੱਕ ਤੋਂ ਖਾਸ ਤੌਰ ਤੇ ਅਸਾੜ ਦੇ ਮਹੀਨੇ ਦੇ ਵਿੱਚ ਤੁਖਾਰੀ ਰਾਗ ਵਿੱਚ ਗੁਰੂ ਨਾਨਕ ਪਾਤਸ਼ਾਹ ਦੀ ਆ ਜਿਹਨਾਂ ਦੇ ਨਾਂ ਤੇ ਆਪਾਂ ਕੈਲੰਡਰ ਬਣਾਇਆ। ਉਹ ਤੁਖ ਹੈਗੀ ਰਾਤ ਫਿਰੈ ਛਾਇਆ ਧਨ ਤੱਕ ਟੀਂਗ ਲਵੈ ਮੰਝ ਬਾਰੇ। ਇਹ ਜਿਹੜੀ ਰਾਤ ਫੇਰਨ ਦੀ ਕਿਰਿਆ, ਜਿੱਦਣ ਬੜੇ ਤੋਂ ਬੜਾ ਦਿਨ ਹੁੰਦਾ ਜਾਂ ਜਿੱਦਣ ਛੋਟੇ ਤੋਂ ਛੋਟਾ ਦਿਨ ਹੁੰਦਾ ਤਾਂ ਸੂਰਜ ਵੱਡੇ ਤੋਂ ਵੱਡੇ ਵਾਲੇ ਦਿਨ ਨੂੰ ਸੂਰਜ ਫਿਰ ਦੱਖਣ ਵੱਲ ਨੂੰ ਆਉਣਾ ਸ਼ੁਰੂ ਹੋ ਜਾਂਦਾ, ਛੋਟੇ ਤੋਂ ਛੋਟੇ ਦਿਨ ਵੱਲ ਨੂੰ ਉੱਤਰ ਵੱਲ ਨੂੰ ਜਾਣਾ ਸ਼ੁਰੂ ਹੋ ਜਾਂਦਾ, ਉਹਨੂੰ ਰਾਤ ਫੇਰਨਾ ਕਹਿੰਦੇ ਆ। ਨਦਰਨ ਹੈਮੀਸਫੀਅਰ ਵਿੱਚ ਰਾਤ ਫੇਰਨ ਦੀ ਕਿਰਿਆ 21 ਜੂਨ ਕਿਸੇ ਸਮੇਂ ਹੁੰਦੀ, ਤਕਰੀਬਨ 20-21 ਜੂਨ ਦੇ ਨੇੜੇ। ਤੇ ਜਦੋਂ ਇਸ ਸਾਲ ਰਾਤ ਫਿਰਿਆ, ਅਗਲੇ ਸਾਲ ਜਦੋਂ ਰਾਤ ਫਿਰੇ, ਉਹ ਜਿਹੜਾ ਇਹਨਾਂ ਦੋਹਾਂ ਕਿਰਿਆਵਾਂ ਦੇ ਵਿੱਚ ਸਮਾਂ ਆ ਉਸ ਨੂੰ ਟ੍ਰੋਪੀਕਲ ਈਅਰ ਅੰਗਰੇਜ਼ੀ ਚ ਕਹਿੰਦੇ ਆ, ਤੇ ਉਸ ਨੂੰ ਰੁੱਤੀ ਸਾਲ ਆਪਾਂ ਪੰਜਾਬੀ ਵਿੱਚ ਕਹਿੰਦੇ ਆ। ਨਾਨਕ ਸ਼ਾਹੀ ਕੈਲੰਡਰ ਦੇ ਸਾਲ ਦੀ ਲੰਬਾਈ ਇਹ ਆ ਰੁੱਤੀ ਸਾਲ, ਰਾਤ ਫੇਰਨ ਤੋਂ ਰਾਤ ਫੇਰਨ ਤਾਈਂ, ਜਿਹੜਾ ਗੁਰੂ ਨਾਨਕ ਪਾਤਸ਼ਾਹ ਨੇ ਜ਼ਿਕਰ ਕੀਤਾ ਜੀ ਇਸ ਗੱਲ ਦਾ। ਸੋ ਇਹ ਇੱਕ ਬੜੀ ਇੰਪੋਰਟੈਂਟ ਗੱਲ ਸੀ ਜਦੋਂ ਅਸੀਂ ਕਹਿੰਦੇ ਆ ਕਿ ਅਸੀਂ ਨਾਨਕ ਸ਼ਾਹੀ ਕੈਲੰਡਰ ਨੂੰ ਗੁਰਬਾਣੀ ਦੇ ਆਧਾਰ ਤੇ ਤਿਆਰ ਕੀਤਾ ਹੈ। ਜੀ ਤਾਂ ਪਾਲ ਸਿੰਘ ਪਰੇਵਾਲ ਵੀਰ ਜੀ, ਅਸੀਂ ਜਾਣਨਾ ਚਾਹਾਂਗੇ ਜਿਸ ਤਰ੍ਹਾਂ ਤੁਸੀਂ ਪੂਰੀ ਦੱਸੀ ਕਿ ਇਸ ਕੈਲੰਡਰ ਦੀ ਅਹਿਮੀਅਤ ਕੀ ਹੈ, ਕਿਸ ਤਰ੍ਹਾਂ ਤਿਆਰ ਕੀਤਾ, ਕਿੰਨੇ ਸਾਲ ਲੱਗੇ ਇਸ ਨੂੰ ਤਿਆਰ ਕਰਨ ਦੇ ਲਈ, ਪਰ ਜਿਸ ਤਰ੍ਹਾਂ ਜਦੋਂ ਇਹ ਕੈਲੰਡਰ ਤਿਆਰ ਹੋ ਕੇ ਸਾਹਮਣੇ ਆਇਆ ਤਾਂ ਅਕਾਲ ਤਖ਼ਤ ਸਾਹਿਬ ਤੋਂ ਵੀ ਇਹਨੂੰ ਪ੍ਰਵਾਨਗੀ ਮਿਲੀ, ਆਲ ਓਵਰ ਦਾ ਵਰਲਡ ਇਸ ਕੈਲੰਡਰ ਨੂੰ ਪ੍ਰਵਾਨਗੀ ਮਿਲੀ, ਪਰ ਇਹਨੂੰ ਲਾਗੂ ਕਰ ਦਿੱਤਾ ਗਿਆ। ਫਿਰ ਐਸਾ ਕੀ ਹੋਇਆ ਕਿ ਇਸ ਕੈਲੰਡਰ ਨੂੰ ਸੋਧਣ ਦੀ ਗੱਲ ਸ਼ੁਰੂ ਹੋ ਗਈ? ਦੇਖੋ ਜੀ, ਪਹਿਲਾਂ ਤਾਂ ਗੱਲ ਇਹ ਆ ਕਿ ਸੋਧਣ ਜਿਹੜਾ ਲਫ਼ਜ਼ ਆ ਇਸ ਕੈਲੰਡਰ ਲਈ ਵਰਤਣਾ ਉਹ ਬਿਲਕੁਲ ਗਲਤ ਆ ਜੀ। ਸੋਧਿਆ ਉਸ ਗੱਲ ਨੂੰ ਜਾਂਦੀ ਹੈ ਜਿਸ ਦੇ ਵਿੱਚ ਕੋਈ ਕਮੀ ਜਾਂ ਗਲਤੀ ਹੋਵੇ। ਹਾਂਜੀ, ਕੈਲੰਡਰ ਦੇ ਵਿੱਚ ਕੋਈ ਕੈਲਕੂਲੇਸ਼ਨ ਦੀ ਗਲਤੀ ਨਹੀਂ, ਕੋਈ ਵੀ ਗਲਤੀ ਨਹੀਂ। ਉਹਨਾਂ ਨੇ ਬਜਾਏ
ਜੋ ਨਾਨਕਸ਼ਾਹੀ ਕੈਲੰਡਰ ਵਿੱਚ ਜੋ ਅਸੀਂ ਮਹੀਨਿਆਂ ਦੇ ਪਹਿਲੇ ਦਿਨ ਰੱਖੇ ਸੀ ਜੀ, ਉਹਨਾਂ ਨੂੰ ਛੱਡ ਕੇ ਮੁੜ ਕੇ ਬਿਕਰਮੀ ਵਾਲੇ ਰੱਖ ਰਹੇ। ਇਹ ਕੈਲੰਡਰ ਦੀ ਸੋਧ ਕਰਨੀ ਥੋੜੋ ਆ, ਇਹ ਤਾਂ ਇਹ ਹੈ ਵੀ ਜਿਸ ਨੂੰ ਅਸੀਂ ਛੱਡਿਆ ਸੀ ਉਹਨੂੰ ਫਿਰ ਫੜ ਲਿਆ। ਬਿਲਕੁਲ। ਜਿਨ੍ਹਾਂ ਨੂੰ ਅਸੀਂ ਰਿਜੈਕਟ ਕੀਤਾ ਸੀ, ਜਿਨ੍ਹਾਂ ਕਾਰਨਾਂ ਕਰਕੇ ਤੁਸੀਂ ਉਸੇ ਗੱਲ ਨੂੰ ਫੇਰ ਪਕੜ ਲਿਆ ਆ। ਹੁਣ ਦੇਖੋ ਇਸ ਸਾਲ ਅੱਜ ਦਾ ਦਿਹਾੜਾ ਜਿਹੜਾ ਸਾਡੇ ਲਈ ਗੁਰੂ ਨਾਨਕ ਪਾਤਸ਼ਾਹ ਦੇ ਨਾਨਕਸ਼ਾਹੀ ਕੈਲੰਡਰ ਦੇ ਸੰਬੰਧ ਦੇ ਵਿੱਚ 14 ਮਾਰਚ ਤੇ 1 ਚੇਤ ਆ ਜੀ। ਤੇ 1 ਚੇਤ ਜਿਹੜੀ ਆ ਕੁਛ ਸਾਲ ਏਦਾਂ ਹੀ ਬਿਕਰਮੀ ਵਾਲੇ ਕੈਲੰਡਰ ਵਾਲਿਆਂ ਦੀ ਵੀ 1 ਚੇਤ ਜਿਹੜੀ ਆ ਉਹ 14 ਮਾਰਚ ਨੂੰ ਆ। ਪਰ ਨੋਟ ਕਰ ਲੈਣ ਸਾਰੇ ਸੱਜਣ ਜਿਹੜੇ ਪ੍ਰੋਗਰਾਮ ਦੇਖ ਰਹੇ ਆ, 2027 ਸਨ ਦੇ ਵਿੱਚ ਇਹ 15 ਮਾਰਚ ਨੂੰ ਹੋ ਜਾਣੀ ਆ ਬਿਕਰਮੀ ਦੀ। ਤੇ ਉਹ 15 ਮਾਰਚ ਜਿਹੜੀ ਆ 3 ਸਾਲ 14 ਮਾਰਚ ਫੇ ਆਇਆ ਕਰਨੀ ਆ, 1 ਸਾਲ 15 ਮਾਰਚ, ਫੇ ਏਦਾਂ ਹੀ ਗਾਂਹ ਚੱਲ ਕੇ 2 ਵਾਰੀ 15 ਹੋ ਜਾਣੀ ਆ 4 ਸਾਲਾਂ ਦੇ ਵਿੱਚੋਂ। ਉਦੋਂ ਗਾਂਹ ਚੱਲ ਕੇ 3 ਵਾਰੀ 15 ਹੋ ਜਾਣੀ, ਫੇਰ 4 ਵਾਰ 15 ਚੱਲੀ ਜਾਣੀ, ਕਿੰਨਾ ਚਿਰ, ਫੇਰ 16 ਹੋ ਜਾਣੀ ਆ। ਸੋ ਇਹ ਜਿਹੜਾ ਚੱਕਰ ਆ ਇਹ ਬਿਕਰਮੀ ਕੈਲੰਡਰ ਦਾ ਬੜਾ ਕੰਪਲੀਕੇਟਡ ਆ ਤੇ ਇਹ ਰਾਸ਼ੀਆਂ ਦੇ ਆਧਾਰ ਤੇ ਆ। ਤੇ ਆਪਾਂ ਗੁਰਮਤ ਦੇ ਵਿੱਚ ਰਾਸ਼ੀਆਂ ਦਾ ਕੋਈ ਵੀ ਇੰਪੋਰਟੈਂਸ ਮਹੱਤਤਾ ਨਹੀਂ ਹੈ। ਸਾਰੇ ਗੁਰੂ ਮਹਾਰਾਜ ਦੀ ਬਾਣੀ ਵਿੱਚ ਕਿਤੇ ਵੀ ਰਾਸ਼ੀਆਂ ਦਾ ਜ਼ਿਕਰ ਨਹੀਂ, ਰਾਸ਼ੀ ਪ੍ਰਵੇਸ਼ ਦਾ। ਸੋ ਇਹ ਜਿਹੜੇ ਬਿਕਰਮੀ ਕੈਲੰਡਰ ਦੀਆਂ ਸੰਗਰਾਂਦਾਂ ਮਨਾ ਰਹੇ ਆ ਉਹ ਸੂਰਜ ਦੀ ਰਾਸ਼ੀ ਪ੍ਰਵੇਸ਼ ਦੇ ਮੁਤਾਬਕ ਮਨਾ ਰਹੇ ਆ ਤੇ ਇਹ ਸਮਝ ਲਓ ਵੀ ਉਸ ਸੂਰਜ ਦੀ ਪੂਜਾ ਕਰ ਰਹੇ ਆ ਜੀ, ਅਕਾਲ ਪੁਰਖ ਦੇ। ਤਾਂ ਜੀ ਤਾਂ ਪੁਰੇਵਾਲ ਸਾਹਿਬ ਜਿਸ ਤੁਸੀਂ ਗੱਲ ਕੀਤੀ ਕਿ ਇਹ ਕੈਲੰਡਰ ਨੂੰ ਸੋਧਣ ਦੀ ਕੋਈ ਗੱਲ ਹੀ ਨਹੀਂ ਹੈ, ਕਿਉਂਕਿ ਇਹ ਕੈਲੰਡਰ ਜਿਹੜੀ ਕੋਈ ਪ੍ਰੋਬਲਮ ਹੀ ਨਹੀਂ ਹੈਗੀ, ਇਸ ਦੇ ਵਿੱਚ ਕੋਈ ਕਮੀ ਨਹੀਂ ਹੈਗੀ, ਫਿਰ ਕੀ ਕਾਰਨ ਹੈ ਕਿ ਇਹਨੂੰ ਬਾਰ-ਬਾਰ ਕੋਈ ਨਾ ਕੋਈ ਇਸ ਕੈਲੰਡਰ ਸੰਬੰਧੀ ਮਸਲਾ ਖੜਾ ਹੋ ਜਾਂਦਾ ਹੈ? ਇਹ ਕੀ ਕਾਰਨ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਵੇ ਚਾਹੇ ਜਥੇਦਾਰ ਹੋਣ, ਉਹ ਵਾਈ ਦੇ ਥਿੰਕ ਕਿ ਬਿਕਰਮੀ ਕੈਲੰਡਰ ਬੈਟਰ ਹੈਗਾ ਨਾਨਕਸ਼ਾਹੀ ਕੈਲੰਡਰ ਨਾਲੋਂ? ਬਿਕਰਮੀ ਕੈਲੰਡਰ ਫਿਰ ਕਿਉਂ ਲੋਕਾਂ ਮੱਥੇ ਥੋਪਦੇ ਪਏ ਨੇ? ਬਿਲਕੁਲ ਪਹਿਲੀ ਤਾਂ ਗੱਲ ਇਹ ਆ ਵੀ ਜੇ ਉਹ ਸਮਝਦੇ ਬੈਟਰ ਆ ਤਾਂ ਉਹ ਵੀ ਭੁਲੇਖੇ ਵਿੱਚ ਆ, ਹਜੇ ਤਾਂ ਉਹਨਾਂ ਨੂੰ ਪਤਾ ਹੀ ਨਹੀਂ ਲੱਗਾ ਇੰਨਿਆਂ ਸਾਲਾਂ ਵਿੱਚ ਬੈਟਰ ਆ ਕਿ ਨਹੀਂ। ਇੰਨੀ ਇਸ ਕੈਲੰਡਰ ਬਾਰੇ ਚਰਚਾ ਹੋਈ, ਇਹਨੇ ਲੇਖ ਲਿਖੇ ਗਏ, ਇਹਨੇ ਟੀਵੀ ਤੇ ਪ੍ਰੋਗਰਾਮ ਦਿੱਤੇ ਗਏ ਦਾਸ ਵੱਲੋਂ ਤੇ ਹੋਰ ਵੀ ਕੈਲੰਡਰ ਦੇ ਸਮਰਥਕਾਂ ਵੱਲੋਂ, ਉਹਨਾਂ ਨੂੰ ਸਭ ਕੁਝ ਪਤਾ ਆ। ਪਰ ਜਾਣਦਿਆਂ ਹੋਇਆਂ ਅੱਖਾਂ ਮੀਟੀਆਂ ਆ, ਜਾਂ ਉਹਨਾਂ ਨੂੰ ਕਹੋ ਵੀ ਉਹ ਕਿਸੇ ਹੋਰ ਪਾਸੇ ਉਹਨਾਂ ਦੀਆਂ ਤਣੀਆਂ ਖਿੱਚ ਹੁੰਦੀਆਂ ਜਿਹਨਾਂ ਦੇ ਕਰਕੇ ਉਹ ਬਿਕਰਮੀ ਕੈਲੰਡਰ ਨੂੰ ਨਹੀਂ ਛੱਡਣਾ ਚਾਹੁੰਦੇ। ਤਾਂ ਜਿੱਥੇ ਤਾਈਂ ਕੈਲੰਡਰ ਦਾ ਸੰਬੰਧ ਆ ਉਹ ਤਾਂ ਨਾਨਕਸ਼ਾਹੀ ਕੈਲੰਡਰ ਜਿਹੜਾ ਉਹ ਬਿਲਕੁਲ ਠੀਕ ਹੈ, ਉਸਦੇ ਵਿੱਚ ਕੋਈ ਗਲਤੀ ਨਹੀਂ ਹੈਗੀ। ਤੇ ਬਿਕਰਮੀ ਕੈਲੰਡਰ ਵਿੱਚ ਜਿਹੜੀਆਂ ਕਮੀਆਂ ਅਸੀਂ ਪੁਆਇੰਟ ਆਊਟ ਕੀਤੀਆਂ ਆ ਉਹ ਜਿਨ੍ਹਾਂ ਦਾ ਕੈਲੰਡਰ ਆ ਹਿੰਦੂ ਭਾਈਆਂ ਦਾ ਉਹ ਮੰਨਦੇ ਨੇ ਵੀ ਕਮੀਆਂ ਆ, ਤੇ ਸਾਡੇ ਬੰਦੇ ਜਿਨ੍ਹਾਂ ਨੂੰ ਕੈਲੰਡਰਾਂ ਦੀ ABC ਨਹੀਂ ਆਉਂਦੀ ਉਹ ਕਹਿੰਦੇ ਕਮੀਆਂ ਨਹੀਂ। ਉਹ ਉਹਨਾਂ ਤੋਂ ਜਾ ਕੇ ਪੁੱਛ ਲੈਣ ਤਾਂ ਵੀ ਉਹ ਜਿਹੜੀਆਂ ਅਸੀਂ ਗੱਲਾਂ ਕਹਿੰਦੇ ਵੀ ਕਮੀਆਂ ਉਹਨਾਂ ਦੇ ਬਿਕਰਮੀ ਕੈਲੰਡਰ ਵਿੱਚ ਹੈਗੀਆਂ ਕਿ ਨਹੀਂ ਹੈਗੀਆਂ। ਜੀ ਪਰ ਜਿਸ ਤਰ੍ਹਾਂ ਮੀਟਿੰਗਾਂ ਹੁੰਦੀਆਂ ਨੇ, ਤੁਹਾਨੂੰ ਬੁਲਾਉਂਦੇ ਨੇ ਕਿ ਬਾਰ-ਬਾਰ ਗੱਲ ਕਰਦੇ ਨੇ ਕਿ ਇਹਨੂੰ ਚੇਂਜ ਕੀਤਾ ਜਾਵੇਗਾ ਨਾਨਕਸ਼ਾਹੀ ਕੈਲੰਡਰ, ਤੁਹਾਨੂੰ ਕੀ ਐਕਸਕਿਊਜ਼ ਕੀ ਦਿੰਦੇ ਨੇ ਉਹ ਕਿ ਕਿਉਂ ਚੇਂਜ ਕੀਤਾ ਉਹਨਾਂ ਨੇ? ਇਸ ਪਿੱਛੇ ਮਕਸਦ ਕੀ ਸੀਗਾ ਉਹਨਾਂ ਦਾ? ਮਕਸਦ ਜਿਹੜਾ ਦੇਖੋ BJP ਨੇ ਪਹਿਲਾਂ ਹੀ ਜਿਸ ਵੇਲੇ ਕੈਲੰਡਰ 1998 ਵਿੱਚ ਲੱਗਾ ਉਸ ਵੇਲੇ ਆਪੋਜੀਸ਼ਨ ਹੋਈ, 2003 ਵਿੱਚ ਜਿਸ ਵੇਲੇ ਕੈਲੰਡਰ ਲਾਗੂ ਹੋਇਆ ਉਸ ਵੇਲੇ ਆਪੋਜੀਸ਼ਨ ਹੋਈ, ਉਹਨਾਂ ਦੀ ਲਗਾਤਾਰ ਆਪੋਜੀਸ਼ਨ ਹੁੰਦੀ ਰਹੀ ਹੈ। ਤੇ ਸਾਡੀਆਂ ਕੌਮ ਦੇ ਲੀਡਰਾਂ ਦੀ ਭਾਈਵਾਲੀ ਉਹਨਾਂ ਨਾਲ ਆ ਜੀ, ਇਹ ਵੀ ਇੱਕ ਸਮੱਸਿਆ ਹੋ ਸਕਦੀ ਹੈ। ਦੂਜੀ ਸੰਤ ਸਮਾਜ ਪਤਾ ਨਹੀਂ ਕਿਉਂ ਉਹਨਾਂ ਨੂੰ ਕੀ ਸਮੱਸਿਆ ਹੈਗੀ ਆ ਵੀ ਉਹ ਜਾਣਦਿਆਂ ਹੋਇਆਂ ਵੀ ਨਹੀਂ ਨਾਨਕਸ਼ਾਹੀ ਕੈਲੰਡਰ ਨੂੰ ਪ੍ਰਵਾਨ ਕਰ ਰਹੇ ਜੀ। ਪਰ ਵਾਸਟ ਮੈਜੋਰਿਟੀ ਜਿਹੜੀ ਹੈ ਆਪਣੇ ਪੰਥ ਦੀ ਉਸਨੇ ਕੈਲੰਡਰ ਨੂੰ ਪ੍ਰਵਾਨ ਕੀਤਾ ਆ। ਬਿਲਕੁਲ ਜੀ। ਮੈਂ ਇੱਕ ਕੋਟ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਆ। ਬਿਲਕੁਲ। ਐਲੀਨਰ ਨੈਸਬਿਟ ਦੀ ਇੱਕ ਪੁਸਤਕ ਹੈ ਸਿੱਖਿਜ਼ਮ ਏ ਵੈਰੀ ਸ਼ਾਰਟ ਇੰਟਰੋਡਕਸ਼ਨ। ਉਸ ਦੇ ਵਿੱਚ ਉਹ ਲਿਖਦੇ ਨੇ establishing a separate calendar defied Hindu tendencies to subsume Sikhism in Hinduism and it put Sikhs on a par with Hindus, Muslims and other world religions। ਜਿਹਦਾ ਟ੍ਰਾਂਸਲੇਸ਼ਨ ਇਹ ਹੈ ਕਿ ਸਿੱਖਾਂ ਨੇ
ਆਪਣਾ ਜੁਦਾ ਕੈਲੰਡਰ ਬਣਾ ਕੇ ਜੀ ਹਿੰਦੂ ਕੌਮ ਦੀਆਂ ਦੇ ਯਤਨ ਸਿੱਖੀਜ਼ਮ ਨੂੰ ਆਪਣੇ ਵਿੱਚ ਜਜ਼ਬ ਕਰ ਲੈਣ ਦੇ ਉਹਨਾਂ ਨੂੰ ਖਤਮ ਕਰ ਦਿੱਤਾ ਅਤੇ ਇਸ ਕੈਲੰਡਰ ਨਾਲ ਸਿੱਖ ਧਰਮ ਨੂੰ ਦੁਨੀਆ ਦੇ ਬਾਕੀ ਧਰਮਾਂ ਦੇ ਵੱਡੇ ਧਰਮਾਂ ਦੇ ਹਿੰਦੂ ਮੁਸਲਿਮ ਤੇ ਹੋਰ ਵੱਡੇ ਧਰਮ ਉਹਨਾਂ ਦੇ ਬਰਾਬਰ ਲਿਆ ਕੇ ਖੜਾ ਕਰ ਦਿੱਤਾ। ਇਹ ਹੈ ਇੰਪੋਰਟੈਂਸ ਨਾਨਕਸ਼ਾਹੀ ਕੈਲੰਡਰ ਦੀ। ਇਹ ਜਿਹੜੀ ਸਾਡੇ ਮਤਲਬ ਆਪਣੀ ਕਮਿਊਨਿਟੀ ਤੋਂ ਬਾਹਰ ਜੇ ਕੋਈ ਹੋਰ ਕਮਿਊਨਿਟੀ ਕੈਲੰਡਰ ਦੀ ਇੰਪੋਰਟੈਂਸ ਦੱਸਦੀ ਹੈ ਤੇ ਫਿਰ ਸਾਨੂੰ ਉਹ ਤਾਂ ਮੰਨਣਾ ਚਾਹੀਦਾ। ਬਿਲਕੁਲ ਬਿਲਕੁਲ। ਤੇ ਪੁਰੇਵਾਲ ਸਾਹਿਬ, ਜਿਸ ਤਰ੍ਹਾਂ ਜਿਹੜਾ ਇਹ ਵੱਖਰੀ ਹੋਣ ਦਾ ਪ੍ਰਤੀਕ ਜਿਹੜਾ ਨਾਨਕਸ਼ਾਹੀ ਕੈਲੰਡਰ ਸੀਗਾ, ਇਹ ਸਮੇਂ ਦੀ ਜ਼ਰੂਰਤ ਵੀ ਸੀਗੀ, ਸਿੱਖ ਕੌਮ ਦੀ ਜ਼ਰੂਰਤ ਵੀ ਸੀ, ਕਿਉਂਕਿ ਅਸੀਂ 5ਵਾਂ ਵੱਡਾ ਧਰਮ ਸੀਗਾ, ਪਰ ਸਾਡੇ ਕੋਲ ਆਪਣਾ ਕੈਲੰਡਰ ਨਹੀਂ ਸੀਗਾ। ਅਸੀਂ ਬਹੁਤ ਸਾਲਾਂ ਤੋਂ ਵਿਕਰਮੀ ਕੈਲੰਡਰ ਨੂੰ ਫੋਲੋ ਕਰਦੇ ਆ ਰਹੇ ਸੀ। ਜਦੋਂ ਇਹਨੂੰ ਪ੍ਰਵਾਨਗੀ ਮਿਲੀ ਹੈ ਆਲ ਓਵਰ ਦਾ ਵਰਲਡ, ਜਿਹੜੇ ਸਿੱਖ ਨੇ ਬਾਹਰ ਦੇ ਦੇਸ਼ਾਂ ਦੇ ਵਿੱਚ, ਉਹ ਤਾਂ ਚਲੋ ਇਸ ਤੇ ਬੇਸ ਤੇ ਚੱਲਦੇ ਨੇ, ਪਰ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਕਿ ਜਿਹੜੇ ਇਹ ਸਾਨੂੰ ਇੱਕ ਡਿਫਰੈਂਟ ਹੋਂਦ ਮਿਲ ਗਈ ਹੈ, ਇੱਕ ਡਿਫਰੈਂਟ ਆਵਾਜ਼ ਮਿਲ ਗਈ ਹੈ, ਰਾਈਟ। ਪਰ ਤੁਹਾਨੂੰ ਲੱਗਦਾ ਕਿ ਜਿਹੜੀ ਹਿੰਦੂਤਵੀ ਤਾਕਤਾਂ ਨੇ ਉਹ ਸਾਡੀ ਆਵਾਜ਼ ਤੋਂ, ਜੋ ਸਾਡੀ ਵੱਖਰੀ ਹੋਣ ਤੋਂ, ਉਹਨਾਂ ਨੂੰ ਡਰ ਲੱਗਦਾ ਹੈ, ਇਸ ਲਈ ਸ਼ਾਇਦ ਤੁਸੀਂ ਗੱਲ ਕੀਤੀ ਕਿ 98 ਤੋਂ ਲੈ ਕੇ ਹੁਣ ਤੱਕ ਇਸ ਦੇ ਆਪੋਜ਼ਿਟ ਨੇ ਉਹ ਕੈਲੰਡਰ ਦੇ। ਬਿਲਕੁਲ ਇਹ ਸਹੀ ਗੱਲ ਆ ਵੀ ਆਪਾਂ ਸਦਾ ਹੀ ਕਹਿੰਦੇ ਆ ਕਿ ਅਸੀਂ ਹਿੰਦੂ ਧਰਮ ਨਾਲੋਂ ਬਿਲਕੁਲ ਵੱਖਰੇ ਹੈਗੇ ਆ, ਪਰ ਉਹ ਨਹੀਂ ਸਮਝਦੇ ਇਸ ਗੱਲ ਨੂੰ ਤੇ ਸਾਨੂੰ ਬਾਰ-ਬਾਰ ਇਹ ਰਿਪੀਟ ਕਰਨਾ ਪੈ ਰਿਹਾ ਆ ਕਿ ਜਿਹੜੇ ਆਪਣੇ ਕੈਲੰਡਰ ਦੇ ਸਿੱਖ ਆਪਣੇ ਕੁਛ ਜਿਹੜੇ ਨਹੀਂ ਨਾਨਕਸ਼ਾਹੀ ਕੈਲੰਡਰ ਨੂੰ ਮੰਨਦੇ, ਉਹ ਵੀ ਇਹ ਕਹਿੰਦੇ ਨੇ ਕਿ ਸਾਡਾ ਸਿੱਖ ਧਰਮ ਜਿਹੜਾ ਜੁਦਾ ਹੈ, ਜੇ ਜੁਦਾ ਹੈ ਤੇ ਫਿਰ ਕੈਲੰਡਰ ਵੀ ਸਾਡਾ ਜੁਦਾ ਹੋਣਾ ਚਾਹੀਦਾ, ਜੁਦਾ ਹੋਊਗਾ। ਅਸੀਂ ਦੋਹਰੇ ਮਾਪਦੰਡ ਨਹੀਂ ਲਾ ਸਕਦੇ ਕਿ ਇੱਕ ਪਾਸੇ ਅਸੀਂ ਕਹੀਏ ਵੀ ਅਸੀਂ ਜੁਦੇ ਹਾਂ ਤੇ ਦੂਏ ਪਾਸੇ ਅਸੀਂ ਕਹੀਏ ਕਿ ਅਸੀਂ ਬਿਕਰਮੀ ਕੈਲੰਡਰ ਨੂੰ ਮੰਨਦੇ ਹਾਂ। ਜੀ ਜੀ। ਤਾਂ ਪੁਰੇਵਾਲ ਸਾਹਿਬ, ਜਿਸ ਤਰ੍ਹਾਂ ਹਮੇਸ਼ਾ ਤੁਹਾਨੂੰ ਅਸੀਂ ਟਾਈਮ ਟੂ ਟਾਈਮ ਇਸ ਕੈਲੰਡਰ ਸੰਬੰਧੀ ਗੱਲਬਾਤ ਕਰਦੇ ਰਹਿੰਦੇ ਹਾਂ, ਮੈਂ ਕਿਉਂਕਿ ਇਹ ਜਿਹੜਾ ਮਸਲਾ ਹੈਗਾ ਪਿਛਲੇ 2-3 ਸਾਲ ਤੋਂ ਕਾਫੀ ਭਖਿਆ ਹੋਇਆ ਹੈ। ਕਿਸ ਤਰ੍ਹਾਂ ਜਿਹੜੀ ਇਸ ਵੇਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਉਹ ਨਾਨਕਸ਼ਾਹੀ ਕੈਲੰਡਰ ਜਿਹੜਾ ਹੈਗਾ ਵਾ ਉਸਨੂੰ ਪਿੱਛੇ ਕਰਕੇ ਵਿਕਰਮੀ ਕੈਲੰਡਰ ਲਾਗੂ ਕਰ ਦਿੰਦੀ ਹੈ, ਪਰ ਨਾਮ ਉਸਦੇ ਉੱਪਰ ਨਾਨਕਸ਼ਾਹੀ ਲਿਖ ਦਿੰਦੀ ਹੈ, ਤਾਂ ਕਿ ਲੋਕ ਕਾਫੀ ਕਨਫਿਊਜ਼ਨ ਦੇ ਵਿੱਚ, ਭੰਬਲ-ਭੁੱਸੇ ਦੇ ਵਿੱਚ ਫਸੇ ਰਹਿੰਦੇ ਹਨ। ਵੈਸੇ ਤੁਹਾਡੇ ਕੋਲ ਜਾਣਨਾ ਚਾਹਾਂਗੇ, ਕਾਫੀ ਸਾਰੇ ਸਾਡੇ ਦਰਸ਼ਕ ਨੇ ਕਹਿੰਦੇ ਨੇ ਕਿ ਜਦੋਂ ਗੱਲ ਨੂੰ ਛੱਡੋ, ਇਹਨੂੰ ਵਿਕਰਮੀ ਕੈਲੰਡਰ ਸ਼ੁਰੂ ਕਰ ਦਿੰਦੇ ਆ। ਜਿਹੜਾ ਵਿਕਰਮੀ ਕੈਲੰਡਰ ਹੈਗਾ ਵਾ ਉਹ ਕਿਸ ਤਰ੍ਹਾਂ ਤਿਆਰ ਕੀਤਾ ਜਾਂਦਾ ਹੈ? ਉਹਦੇ ਵਿੱਚ ਤਾਂ ਸਪੈਸ਼ਲੀ ਜਿਹੜਾ ਇਹ ਨਾਨਕਸ਼ਾਹੀ ਕੈਲੰਡਰ ਸੀਗਾ, ਜਿਸ ਤੁਸੀਂ ਗੱਲ ਕੀਤੀ ਕਿ ਇਹ ਦਰਬਾਰ ਸਾਹਿਬ ਦੀ ਪਰਿਕਰਮਾ ਦੇ ਵਿੱਚ ਨਾਲ ਰਿਲੇਟਡ ਹੈਗਾ ਵਾ, ਇਸ ਦੀ ਬਣਵਾਈ ਤੇ ਜਿਹੜੇ ਉਹ ਕੈਲੰਡਰ ਹੈਗਾ, ਇਹ ਦੋਨੇ ਕਿਸ ਤਰ੍ਹਾਂ ਲਾਗੂ ਹੁੰਦੇ ਨੇ? ਜਿਹੜਾ ਬਿਕਰਮੀ ਕੈਲੰਡਰ ਆ, ਦੇਖੋ ਉਸ ਦੀ ਗਣਤ ਜਿਹੜੀ ਆ ਪੰਡਿਤ ਲੋਕ ਕਰਦੇ ਨੇ। 2 ਮੇਜਰ ਜੰਤਰੀਆਂ ਛਾਪੀਆਂ ਜਾਂਦੀਆਂ ਪੰਡਤਾਂ ਵੱਲੋਂ। ਇੱਕ ਤਾਂ ਕੁਰਾਲੀ ਤੋਂ ਪਬਲਿਸ਼ ਹੁੰਦੀ ਆ, ਉਹ ਚੰਡੀਗੜ੍ਹ ਤੇ ਬੇਸਡ ਆ, ਤੇ ਇੱਕ ਪੰਚਾਂਗ ਜਿਹੜੀ ਆ ਉਹ ਜਲੰਧਰੋਂ ਪਬਲਿਸ਼ ਹੁੰਦੀ ਆ ਇੱਕ ਪੰਡਿਤ ਜੀ ਵੱਲੋਂ, ਉਹ ਜਲੰਧਰ ਤੇ ਬੇਸਡ ਆ। ਤੇ ਇੱਕ ਗੁਰਮੁਖੀ ਦੀ ਜਿਹੜੀ ਆ ਤੇਤ ਪੱਤਰਕ ਆ, ਉਹ ਅੰਮ੍ਰਿਤਸਰ ਤੇ ਬੇਸਡ, ਉਹ ਵੀ ਉਹਨਾਂ ਦੀ ਤਿਆਰ ਕੀਤੀ ਹੁੰਦੀ ਭਾਈ ਬੂਟਾ ਸਿੰਘ ਪ੍ਰਤਾਪ ਸਿੰਘ ਦੀ। ਤੇ ਕੁਛ ਉਹਨਾਂ ਪੰਡਤਾਂ ਦੀਆਂ ਜੰਤਰੀਆਂ ਤੋਂ ਕੈਲਕੂਲੇਟ ਕਰਕੇ ਵੇਟ ਕਰਦੇ ਰਹਿੰਦੇ ਨੇ ਵੀ ਕਦੋਂ ਛਪਣ ਤੇ ਕਦੋਂ ਸਾਨੂੰ ਪਤਾ ਲੱਗੇ ਕਿ ਸਾਡੇ ਗੁਰੂ ਸਾਹਿਬਾਂ ਦੇ ਦਿਹਾੜੇ ਜਿਹੜੇ ਆ ਉਹ ਅੰਗਰੇਜ਼ੀ ਕੈਲੰਡਰ ਵਿੱਚ ਕਿਹੜੀ ਤਰੀਕ ਨੂੰ ਆ ਰਹੇ ਨੇ। ਜਿਵੇਂ ਕਿ ਪਿਛਲੇ ਸਾਲ ਜਿਹੜਾ ਸੀਗਾ ਉਹਦੇ ਵਿੱਚ ਇੱਕ ਮਹੀਨਾ 13ਵਾਂ ਚੰਦਰਮਾ ਦਾ ਮਹੀਨਾ ਸੀ। ਉਹ ਡਿਸੀਜਨ ਕੌਣ ਕਰਦਾ ਆ? ਸਿੱਖ ਕੌਮ ਤਾਂ ਨਹੀਂ ਕਰਦੀ, ਉਹ ਪੰਡਿਤ ਲੋਕ ਕਰਦੇ ਨੇ ਵੀ ਐਤਕੀ 13ਵਾਂ ਮਹੀਨਾ ਪੈਣਾ ਆ, ਤੇ ਉਹਦੇ ਨਾਲ ਸਾਡੇ ਗੁਰਪੁਰਬ ਸਾਰੇ 18-18, 19-19 ਦਿਨ ਗਾਂਹ ਹੋ ਗਏ। ਸੋ ਓਦਾਂ ਜੇ ਰੈਗੂਲਰ 12 ਮਹੀਨਿਆਂ ਦਾ ਵੀ ਚੰਦਰਮਾ ਦਾ ਹੋਏ ਸਾਲ ਤਾਂ ਫਿਰ 11 ਦਿਨ ਉਹ ਪਿੱਛੇ ਹੋ ਜਾਂਦੇ ਆ, ਗੁਰਪੁਰਬ ਹਰ ਸਾਲ ਪਹਿਲਾਂ ਆ ਜਾਂਦੇ ਆ। ਸੋ ਇਹ ਜਿਹੜੀ ਸਮੱਸਿਆ ਆ ਬਿਕਰਮੀ ਕੈਲੰਡਰ ਦੀ, ਇਸ ਤੋਂ ਸਾਰੇ ਪੰਡਿਤ ਵੀ ਅਵੇਅਰ ਨੇ, ਉਹਨਾਂ ਦੇ ਸਕਾਲਰ ਵੀ ਅਵੇਅਰ ਨੇ, ਤੇ ਤਿਆਰ ਉਹ ਕਰਦੇ ਨੇ ਤੇ ਵਰਤਦੇ ਅਸੀਂ ਆ ਉਹਨਾਂ ਦੀ ਇਨਫੋਰਮੇਸ਼ਨ ਤੇ ਜਿਵੇਂ ਕਿ ਹੁਣ 2017 ਦੇ ਵਿੱਚ 10ਵੇਂ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ, 2 ਪ੍ਰਕਾਸ਼ ਦਿਹਾੜੇ ਆ ਰਹੇ ਨੇ ਬਿਕਰਮੀ ਕੈਲੰਡਰ ਦੇ ਮੁਤਾਬਕ, ਪੰਡਤਾਂ ਦੇ ਕੈਲੰਡਰ ਮੁਤਾਬਕ। ਇੱਕ ਤਾਂ ਹੋਣਾ 5 ਜਨਵਰੀ ਨੂੰ, ਤੇ ਉਦਣ ਆਪਣਾ ਨਾਨਕਸ਼ਾਹੀ ਕੈਲੰਡਰ ਮੁਤਾਬਕ 23 ਪੋਹ ਹੋਣਾ ਆ।
ਓਕੇ ਪਰ ਉਹਨਾਂ ਦੀ ਪੋਸ ਦੀ 7ਵੀਂ ਦੀ ਜਿਹੜੀ ਚੰਦਰਮਾ ਦੀ ਉਹ ਵੀ ਘੁਮਾ ਕੇ 5 ਜਨਵਰੀ ਨੂੰ ਆ ਰਹੀ ਆ 2017 ਵਿੱਚ, ਤੇ 2017 ਵਿੱਚ 10ਵੇਂ ਪਾਤਸ਼ਾਹ ਦਾ 350 ਸਾਲਾ ਪ੍ਰਕਾਸ਼ ਦਿਵਸ ਆ ਉਸ ਦਿਨ ਜੀ, ਤੇ ਉਹ ਦੋਹਾਂ ਕੈਲੰਡਰਾਂ ਮੁਤਾਬਕ ਇਕੱਠੇ ਹੋ ਰਹੇ ਆ। ਪਰ ਨਾਲ ਹੀ 2017 ਦੇ ਵਿੱਚ ਦੂਜੀ ਵਾਰ 10ਵੇਂ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਫੇਰ ਆ ਜਾਣਾ ਆ 25 ਦਸੰਬਰ ਨੂੰ ਜੀ, ਤੇ ਉਹ 25 ਦਸੰਬਰ ਇਸ ਸਾਲ ਦੇ ਅੰਗਰੇਜ਼ੀ ਸਾਲ ਦੇ ਮੁਤਾਬਕ ਜਿਹੜੇ ਆ ਉਹ ਫਿਰ 2 ਵਾਰ ਪ੍ਰਕਾਸ਼ ਦਿਹਾੜਾ ਆ ਗਿਆ। ਜਦੋਂ 2 ਵਾਰ ਆ ਜਾਵੇ ਉਦੋਂ ਅਗਲੇ ਸਾਲ ਫਿਰ ਉਹ ਆਉਂਦਾ ਹੀ ਨਹੀਂ। ਸੋ ਇਹ ਸਮੱਸਿਆਵਾਂ ਜਿਹੜੀਆਂ ਬੜੀਆਂ, ਇਹ ਕੰਪਲੀਕੇਟਡ ਕੈਲੰਡਰ ਆ ਹਿੰਦੂ ਕੈਲੰਡਰ, ਤੇ ਸਾਨੂੰ ਜੇ ਇਹਨੂੰ ਵਰਤਣਾ ਜਿਹੜੇ ਵਰਤਦੇ ਨੇ ਉਹਨਾਂ ਨੂੰ ਪੰਡਤਾਂ ਦੀਆਂ ਗਣਤਾਂ ਦੇ ਪੰਡਤਾਂ ਦੇ ਦੀਆਂ ਪੰਚਾਂਗਾਂ ਦਾ ਇੰਤਜ਼ਾਰ ਕਰਨਾ ਪੈਂਦਾ ਹੈ। ਬਿਲਕੁਲ ਬਿਲਕੁਲ ਵੀਰ ਜੀ ਥੈਂਕ ਯੂ ਸੋ ਮਚ ਕਿ ਤੁਸੀਂ ਸਾਨੂੰ ਪੂਰੀ ਇਸ ਕੈਲੰਡਰ ਦੀ ਅਹਿਮੀਅਤ ਸਮਝਾਈ ਹੈ ਕਿ ਇਹ ਗੁਰਬਾਣੀ ਵੇਸ ਨਾਨਕ ਸ਼ਾਹੀ ਕੈਲੰਡਰ 2003 ਤਿਆਰ ਕੀਤਾ ਗਿਆ ਸੀ। ਬਾਕੀ ਜਿਹੜਾ ਵਿਕਰਮੀ ਕੈਲੰਡਰ ਹੈ ਇਹ ਜੰਤਰੀਆਂ ਦੇ ਨਾਲ ਤਿਆਰ ਕੀਤਾ ਜਾਂਦਾ ਹੈ। ਸੋ ਥੈਂਕ ਯੂ ਸੋ ਮਚ ਕਿ ਤੁਸੀਂ ਇਹਨਾਂ ਦੇ ਵਿੱਚ ਡਿਫਰੈਂਸ ਵੀ ਦੱਸਿਆ। ਅਸੀਂ ਤਾਂ ਇਹੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਹੀ ਆਸ ਕਰਦੇ ਹਾਂ ਕਿ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜਾਂ ਜਥੇਦਾਰ ਨੇ ਉਹ ਇਹ RSS ਦੀ ਜਾਂ BJP ਦੀ ਚਮਚਾਗਿਰੀ ਛੱਡ ਕੇ ਜਿਹੜੀ ਭੰਬਲ ਪੁਲਿਸ ਜਿਹੜੀ ਸਾਡੀ ਸਿੱਖ ਕੌਮ ਫਸੀ ਹੋਈ ਹੈ ਉਹਨਾਂ ਨੂੰ ਬਾਹਰ ਕੱਢਣ, ਤੇ ਅਸੀਂ ਇਹੀ ਆਸ ਕਰਦੇ ਕਿ ਉਹ ਨਾਨਕ ਸ਼ਾਹੀ ਕੈਲੰਡਰ 2003 ਹੈ ਉਸ ਨੂੰ ਪ੍ਰਵਾਨਗੀ ਦੇਣ, ਦੁਬਾਰਾ ਤੋਂ ਲਾਗੂ ਕਰਨ। ਸੋ ਥੈਂਕ ਯੂ ਸੋ ਮਚ ਕਿ ਤੁਹਾਡੀ ਬਹੁਤ ਦੇਣ ਹੈ ਸਿੱਖ ਕੌਮ ਨੂੰ। ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਤੁਸੀਂ ਆਪਣੇ ਇੰਨੇ ਸਾਲਾਂ ਦੀ ਮਿਹਨਤ ਤੋਂ ਬਾਅਦ ਜਿਹੜਾ ਕੈਲੰਡਰ ਸਾਡੇ ਲਈ ਲਾਗੂ ਕੀਤਾ, ਸਾਡੀ ਵੱਖਰੀ ਲਾਗੂ ਕੀਤਾ ਹੈ। ਬਹੁਤ ਬਹੁਤ ਧੰਨਵਾਦ। ਮੈਂ ਜਾਂਦਾ ਇੱਕ ਤੁਹਾਡੇ ਨਾਲ ਸ਼ੇਅਰ ਜੋ ਤੁਸੀਂ ਕਿਹਾ ਉਹੀ ਭਾਵਨਾਵਾਂ ਪ੍ਰਗਟ ਕਰਦਾ ਹੋਇਆ ਕਹਿਣਾ ਚਾਹੁੰਦਾ ਆ ਕਿ ਇਹਨਾਂ ਜਥੇਦਾਰਾਂ ਨੂੰ ਕੌਮ ਦੀ ਨਬਜ਼ ਪਛਾਣ ਲੈਣੀ ਚਾਹੀਦੀ ਹੈ। ਬਿਲਕੁਲ ਬਿਲਕੁਲ, ਤੇ ਕੌਮ ਦੇ ਨਾਲ ਤੁਰਨਾ ਚਾਹੀਦਾ ਆ। ਇਹ ਸਾਡੀ ਉਹਨਾਂ ਨੂੰ ਬਾਰ-ਬਾਰ ਬੇਨਤੀ ਰਹੀ ਆ। ਤੇ ਆਸ ਕਰਦੇ ਆ ਕਿ ਸ਼ਾਇਦ ਉਹ ਮੁੜ ਪੈਣ ਤੇ ਸਹੀ ਪਾਸੇ ਪੰਥ ਨੂੰ ਲੀਡ ਕਰਨ। ਬਿਲਕੁਲ ਅਸੀਂ ਵੀ ਇਹੀ ਆਸ ਕਰਦੇ। ਪੁਰੇਵਾਲ ਸਾਹਿਬ ਧੰਨਵਾਦ, ਤੁਹਾਡੇ ਬਹੁਤ ਬਹੁਤ ਧੰਨਵਾਦ। ਹੁਣ ਤੁਹਾਡੇ ਕੋਲ ਅਸੀਂ ਇਜਾਜ਼ਤ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਇਸ ਦੇ ਨਾਲ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਕੱਲ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋਅ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।